ਸਭ ਤੇ ਲੱਗੀਆਂ ਪਾਬੰਦੀਆਂ, ਉਹਨਾਂ ਨੇ ਕੁਝ ਕੀਤੀਆਂ ਗਲਤੀਆਂ, ਜਿਹੜੀ ਅੱਗੇ ਸੱਚੀ ਗੱਲ ਹੈ, ਕੁਝ ਉਹਨਾਂ ਕੋਲ ਹੋਈਆਂ ਗਲਤੀਆਂ, ਉਹਨਾਂ ਤੇ ਲੱਗੀ ਪਾਬੰਦੀ, ਉਹਨਾਂ ਨੇ ਵਜ਼ੀਰ ਆਜ਼ਮ ਨਹੀਂ ਬਣਨਾ। ਹੁਣ ਇਹ ਪਿੱਪਲ ਪਾਰਟੀ ਹੈ, ਸਾਡੇ ਕੋਲ ਵਾਹਦ ਆਖਰੀ ਚਿਰਾਗ ਹੈ। ਹੁਣ ਕਿਹਨੇ ਵਜ਼ੀਰ ਆਜ਼ਮ ਬਣਨਾ? ਵਾਹਦ ਆਖਰੀ ਚਿਰਾਗ ਹੈ ਸਾਡੇ ਕੋਲ। ਜੇ ਤੁਸੀਂ ਕਹੋ ਨਾ ਨੂਨ ਲੀਗ ਨੂੰ ਵੋਟ ਪਾ ਦਈਏ ਤੇ ਸਮਝ ਲਓ ਕਿ ਸਾਡੀ ਬੜੀ ਵੱਡੀ ਬੇਵਕੂਫੀ ਹੈ, ਅਸੀਂ ਆਪਣੇ ਜ਼ਮੀਰ ਦੇ ਨਾਲ ਤੇ ਦਗਾ ਕਰਦੇ ਪਏ ਹਾਂ, ਆਪਣੀ ਜ਼ਮੀਰ ਨਾਲ ਦਗਾ ਕਰਦੇ ਪਏ ਹਾਂ। ਤੇ ਜੇ ਤੁਸੀਂ ਕਹੋ ਖਾਨ ਸਾਹਿਬ ਨੂੰ ਪਾਓ, ਉਹ ਵੋਟ ਜ਼ਾਇਆ ਕਰ ਜਾਣਾ, ਖਾਨ ਸਾਹਿਬ ਨੂੰ ਚਾਂਸ ਨਹੀਂ ਮਿਲਣਾ। ਜੇ ਤੁਸੀਂ ਕਹੋ ਬਿਲਾਵਲ ਭੁੱਟੋ ਨੂੰ ਪਾਣਾ ਤੇ ਤੁਹਾਡਾ ਵੋਟ ਕੌਮੀ ਫਰੀਜ਼ਾ ਔਰ ਤੁਹਾਡਾ ਇਸਲਾਮੀ ਫਰੀਜ਼ਾ ਪੂਰਾ ਹੁੰਦਾ ਹੈ, ਔਰ ਤੁਹਾਡੇ ਬੱਚਿਆਂ ਦਾ, ਮੇਰਾ ਔਰ ਸਾਰੇ ਮੁਲਕ ਦਾ ਇਹਦੇ 'ਚ ਹੀ ਮੁਸਤਕਬਲ ਹੈ ਕਿ ਅਸੀਂ ਬਿਲਾਵਲ ਭਾਈ ਨੂਨ ਲੀਗ ਵਾਲੇ 3-3 ਹਜ਼ਾਰ ਦੇ ਰਹੇ ਨੇ, ਹਾਂਜੀ ਤੁਸੀਂ 5-5 ਹਜ਼ਾਰ ਦੇ ਦਿਓ, ਵੋਟ ਤੁਹਾਡਾ। ਨਹੀਂ ਇਸ ਚੀਜ਼ ਦੇ ਪਿੱਛੇ ਨਹੀਂ ਜਾਣਾ। ਉਹ ਦੇ ਰਹੇ ਨੇ ਵੈਸੇ ਵੀ ਬੁੱਢੀਆਂ ਨੂੰ 9-9 ਹਜ਼ਾਰ ਰੁਪਇਆ। ਜੇ 3-3 ਹਜ਼ਾਰ ਰੁਪਇਆ ਮੈਨੂੰ ਆਪਣੀ ਜੇਬ 'ਚੋਂ ਦੇਣਾ ਪਿਆ ਨਾ ਸ਼ਰਾਦ ਭਾਈ, ਇਹ ਭਾਵੇਂ ਸੁਣਦੇ ਪਏ ਨੇ, ਮੈਂ ਜਿੱਥੋਂ ਮਰਜ਼ੀ ਕਰਦਾ ਚੁੱਕਾਂ, ਜੋ ਮਰਜ਼ੀ ਕਰਾਂ, ਮਾਰ ਧਾਰ ਕਰਾਂ, ਜੋ ਮਰਜ਼ੀ ਕਰਾਂ, ਕਿਸੇ ਕੋਲ ਪੈਸੇ ਮੰਗਾ, ਤੁਹਾਨੂੰ ਮੈਂ ਆਪਣੀ ਜੇਬ 'ਚੋਂ ਵੋਟ ਦੇ ਦਾਂਗਾ, ਤੁਸੀਂ ਇਹ ਵੋਟ ਪੀਪਲ ਪਾਰਟੀ ਨੂੰ ਪਾਣਾ, ਤੁਹਾਨੂੰ ਮੈਂ 3.5 ਹਜ਼ਾਰ ਦੇਵਾਂਗਾ। ਇਹ ਭਾਵੇਂ ਸੁਣਦੇ ਪਏ, ਮੈਂ ਆਪਣੀ ਜੇਬ 'ਚ ਦਾਂ। ਪੀਪਲ ਪਾਰਟੀ ਦੀ ਆਖਰੀ ਨਿਸ਼ਾਨੀ ਹੈ, ਇਹ ਪੀਪਲ ਪਾਰਟੀ ਦੀ ਆਖਰੀ ਨਿਸ਼ਾਨੀ ਹੈ, ਪਹਿਲੀ ਔਰ ਆਖਰੀ ਨਿਸ਼ਾਨੀ ਹੈ, ਚਸ਼ਮੇ ਚਿਰਾਗ ਹੈ। ਇਹ ਬੰਦਾ ਸਾਨੂੰ 101% 1000% ਯਕੀਨ ਹੈ ਇਹ ਕੰਮ ਕਰੇਗਾ। ਭੁੱਟੋ ਹੈ ਹੀ ਨਹੀਂ, ਬਿਲਾਵਲ ਭੁੱਟੋ ਭੁੱਟੋ ਹੈ ਹੀ ਨਹੀਂ ਹੈ, ਤੂੰ ਪਹਿਲੀ ਗੱਲ ਕਿਹਾ। ਨਹੀਂ ਇਸ ਚੀਜ਼ ਤੇ ਅਸੀਂ ਬਹਿਸ ਨਹੀਂ ਕਰ ਸਕਦੇ। ਨਹੀਂ ਅਸੀਂ ਥੋੜਾ ਬਹੁਤ ਹੈਗਾ ਸਾਡੇ ਦੇਖੋ, ਮੈਂ ਲੰਮੀ ਜੋੜੀ ਬਹਿਸ ਹੈ ਇਸਲਾਮ ਦੀ ਚੱਲ ਜਾਂਦੀ ਹੈ, ਕਦੀ ਫੇਰੇ ਲਈ ਤੁਹਾਡਾ ਮਾਈਂਡ ਫਰੈਸ਼ ਹੋਏਗਾ, ਤੁਹਾਨੂੰ ਮੈਂ ਫਰੈਸ਼ ਕਰ ਦਾਂਗਾ। ਮਾਵਾਂ ਤੋਂ ਵੀ ਨਸਲ ਚੱਲ ਜਾਂਦੀ ਹੈ, ਮਾਵਾਂ ਤੋਂ ਵੀ ਨਸਲ ਚੱਲ ਜਾਂਦੀ ਹੈ। ਇਹਦੇ ਤੇ ਬਹਿਸ ਅਸੀਂ ਕਰ ਲਾਂਗੇ ਫਿਰ ਕਿਸੇ ਦਿਨ। ਮੈਂ ਇਸਲਾਮੀ ਕਿਤਾਬਾਂ ਰੱਖ ਕੇ ਬੰਦੇ ਬੁਲਾ ਕੇ ਤੁਹਾਨੂੰ ਦੱਸ ਦਾਂਗਾ, ਮਾਵਾਂ ਤੋਂ ਨਸਲ ਚੱਲ ਜਾਂਦੀ, ਕੋਈ ਐਸਾ ਮਸਲਾ ਨਹੀਂਗਾ। ਆਪਣੀ ਮਰਜ਼ੀ ਤੁਹਾਡੀ, ਅਗਰ ਪਿਓ ਤੋਂ ਤੁਸੀਂ ਚਲਾਣੀ ਹੈ ਤੇ ਪਿਓ ਤੋਂ ਚਲਾ ਲਓ, ਅਗਰ ਤੁਸੀਂ ਮਾਂ ਤੋਂ ਜ਼ਿਆਦਾ ਤੁਹਾਡੀ ਮਕਬੂਲੀਅਤ ਹੈ ਉਹ ਅੱਛੀ ਹੈ, ਜਾਂ ਜੋ ਵੀ ਮਸਲਾ ਹੈ, ਜਾਂ ਤੁਹਾਡਾ ਸਿਆਸਤ ਦਾ ਮਸਲਾ ਹੈ, ਤੁਸੀਂ ਮਾਂ ਤੋਂ ਵੀ ਚਲਾ ਸਕਦੇ ਹੋ। ਹੁਣ ਵੋਟ ਕਿਹਨੂੰ ਪਾਈਏ? ਸਿਰਫ ਤੀਰ ਬਿਲਾਵਲ ਭੁੱਟੋ ਤੇ ਛੋਟਾ ਵੋਟ ਫਿਆਜ਼ ਭੱਟੀ। ਇਹ ਫਿਆਜ਼ ਭੱਟੀ ਨੂੰ ਬਿਲਾਵਲ ਭੁੱਟੋ ਨਹੀਂ ਦੇਖੋ, ਅਸੀਂ ਜੇ ਫਿਆਜ਼ ਭੱਟੀ ਨੂੰ ਵੋਟ ਨਹੀਂ ਪਾਵਾਂਗੇ ਨਾ, ਇਹਦੇ 'ਚ ਕੰਡ ਲੱਗੇਗੀ ਬਿਲਾਵਲ ਭੁੱਟੋ ਦੀ। ਦੁਨੀਆ ਕਹਿੰਦੀ ਏ, ਦੁਨੀਆ, ਮੈਂ ਨਹੀਂ ਸੀ ਕਦੀ ਫਿਆਜ਼ ਭੱਟੀ ਨੂੰ ਮਿਲਿਆ, ਹਲਫਨ ਬਲਫ ਮੈਂ ਗੱਲ ਕਰਨ ਲੱਗਾ। ਪੀਟੀਆਈ ਸੀ ਪਿਛਲੇ ਮਹੀਨੇ, ਸਾਡਾ ਗ੍ਰੀਨ ਟੋਨ ਕਹਿੰਦਾ ਸੀ, ਬੜੇ ਲੋਕ ਕਹਿੰਦੇ ਸੀ ਫਿਆਜ਼ ਭੱਟੀ ਠੀਕ ਨਹੀਂ ਹੈ, ਲੇਕਿਨ ਪਿਛਲੇ 15 ਦਿਨਾਂ ਤੋਂ ਮੈਂ ਫਿਆਜ਼ ਭੱਟੀ ਨੂੰ ਮਿਲ ਰਿਹਾ। ਮੇਰੇ ਨਾਲ ਚਲੋ ਦਫ਼ਤਰ ਚਲੋ, ਤੁਹਾਡੀ ਮੈਂ ਡਾਇਰੈਕਟ ਮੁਲਾਕਾਤ ਕਰਾਵਾਂ, 10 ਮਿੰਟ ਬਹਿ ਕੇ ਤੁਸੀਂ ਉਹਦੇ ਨਾਲ ਆਮਣੇ ਸਾਹਮਣੇ ਗੱਲ ਕਰੋ, ਉਸ ਤੋਂ ਬਾਅਦ ਮੇਰੇ ਨਾਲ ਬਾਹਰ ਆ ਜਾਓ, ਫਿਰ ਤੁਸੀਂ ਮੈਨੂੰ ਦੱਸੋ ਕਿ ਫਿਆਜ਼ ਭੱਟੀ ਤੁਹਾਨੂੰ ਪਰਸਨੈਲਿਟੀ ਔਰ ਸ਼ਖਸੀ ਲਿਹਾਜ਼ ਦੇ ਨਾਲ ਕੈਸਾ ਲੱਗਿਆ। ਦੁਨੀਆ ਬੜੇ ਝੂਠ ਵੀ ਮਾਰਦੀ ਹੈ। ਭਾਈ ਵੱਡੇ ਭਾਈ ਨਾ, ਉਹਦੇ ਭੱਟੀਆਂ ਦਾ ਭਰਾ ਵੀ ਖਲੋਤਾ। ਮੇਰਾ ਤਲਕ ਨਹੀਂ ਸੀ ਪਹਿਲੇ ਫਿਆਜ਼ ਭੱਟੀ ਨਾਲ, ਮੈਂ ਕਦੀ ਸਿਰਫ ਉਹਨੂੰ ਵੇਖਿਆ ਸੀ ਇੱਕ ਦਫਾ ਗੱਡੀ ਤੋਂ ਲਾਸਤੇ ਚੜ੍ਹਦੇ ਨਾ, ਠੀਕ ਹੈ, ਮੇਰਾ ਕਦੀ ਮੈਂ ਮਿਲਿਆ ਨਹੀਂ ਸੀ, ਕਦੀ ਲਿੰਕ ਨਹੀਂ। ਮੈਨੂੰ ਬੜੇ ਬੰਦੇ ਨੇ ਕਿ ਯਾਰ ਫਿਆਜ਼ ਭੱਟੀ ਬੰਦਾ ਠੀਕ ਨਹੀਂ, ਮੈਂ ਕਿਹਾ ਮੈਂ ਪਾਰਟੀ ਦਾ ਬੰਦਾ, ਮੈਂ ਪਾਰਟੀ ਨੂੰ ਵੋਟ ਦੇਣਾ, ਪਾਰਟੀ ਨੇ ਆਪੇ ਫਿਆਜ਼ ਭੱਟੀ ਕੋਲ ਕੰਮ ਕਰਾਉਣਾ। ਮੈਂ ਫਿਆਜ਼ ਭੱਟੀ ਸੇ ਜੋ ਮੈਂ ਮਿਲਿਆ 10-15 ਦਿਨ ਤੋਂ ਮੈਂ ਮਿਲ ਰਿਹਾ, ਮੈਂ ਫਿਆਜ਼ ਭੱਟੀ ਦਾ ਫੈਨ ਹੋ ਗਿਆ ਯਾਰ, ਇਹਦਾ ਅੱਛੀ ਪਰਸਨੈਲਿਟੀ ਦਾ ਬੰਦਾ ਹੁੰਦਾ। ਉਹਨੂੰ ਕਿਹਾ ਕੋਈ ਰੁਪਈਏ ਵੜ ਤੈਨੂੰ ਵੋਟ ਖਰੀਦ ਕੇ ਦਿੰਨੇ, ਰੁਪਈਏ ਮੈਂ 1000 ਵੋਟ ਤੈਨੂੰ ਲੈ ਕੇ ਦੇਾਂਗੇ ਤੇ ਗਵਰਨਮੈਂਟ ਬਣ ਜਾਏਗੀ ਨਾ, ਤੁਹਾਨੂੰ 5-5 ਹਜ਼ਾਰ ਦੇ ਉਹਨੂੰ ਕਿਸੇ ਬੰਦਾ, ਤੈਨੂੰ 1000 ਵੋਟ ਲੈ ਕੇ ਦਿੰਨੇ। 5000 ਬਸ ਨਹੀਂ ਇੱਕ ਬੰਦੇ ਨੂੰ 5000। ਮੈਂ ਸਰ ਅਰਜ਼ ਕੀਤੀ ਹੈ, ਜੇ ਕੋਈ 25-50 ਹਜ਼ਾਰ ਮੈਨੂੰ ਜੇਬ 'ਚ ਲਾਣਾ ਪਿਆ ਨਾ, ਮੈਂ ਤੁਹਾਡਾ ਭਰਾ ਵਾਂ, ਛੋਟਾ ਭਰਾ ਵਾਂ, ਮੈਂ ਆਪਣੀ ਜੇਬ 'ਚ ਲਾਵਾਂਗਾ। ਲੇਕਿਨ ਇਸ ਚੀਜ਼ ਦਾ ਮੈਂ ਵਾਅਦਾ ਕਰਦਾ, ਜੋ ਸਾਡੀ ਗਵਰਨਮੈਂਟ ਬਣ ਜਾਏਗੀ ਨਾ ਪੀਪਲ ਪਾਰਟੀ ਦੀ, ਸਾਡੇ ਪੂਰੇ ਮੁਲਕ 'ਚੋਂ ਕਮ ਸੇ ਕਮ ਪੰਜਾਬ ਔਰ ਸਿੰਧ 'ਚੋਂ ਗਰੰਟੀ ਦੇ ਨਾਲ ਕਰਨਾ, ਗੁਰਬਤ ਮੁੱਕ ਜਾਏਗੀ। ਕਮ ਸੇ ਕਮ ਲੋਕਾਂ ਨੂੰ ਰੋਟੀ ਖਾਣ ਦੀ ਜਾਂ ਜ਼ਰੂਰੀ ਜਿਹੜੀ ਮਾਮਲਾਤ ਨੇ, ਇਲਾਜ ਕਰਾਉਣਾ, ਸਾਰੇ ਮਾਮਲੇ ਸਿੰਧ 'ਚ ਬੱਤੀ ਫ੍ਰੀ ਕਰਤੀ ਉਹਨੇ। ਕਦੋਂ? ਭਾਨੂੰ ਵੀ ਦੱਸ ਰਹੇ ਯਾਰ। ਇਹ ਨਾ ਪਤਾ ਕੀ ਹੈ, ਕਹਿੰਦੇ ਨੇ ਜਿੰਨੇ ਮੂੰਹ ਉਨੀਆਂ ਗੱਲਾਂ। ਫਿਆਜ਼ ਭੱਟੀ ਦੇ ਮੁਤਲਕ ਲੋਕ ਬੜੀਆਂ ਗੱਲਾਂ ਕਰਦੇ ਨੇ। ਸਿੰਧ ਤੁਸੀਂ ਕਿਰਾਇਆ ਖਰਚੋ, ਮੇਰੇ ਕੋਲ ਫਿਲਹਾਲ ਪੈਸੇ ਨਹੀਂ ਹੈ ਕਿਰਾਏ ਦੇ। ਹੁਣ ਤਾਂ ਜ਼ੇਨ ਬਣਾ ਲਓ, ਜਾਂ ਇਲੈਕਸ਼ਨਾਂ ਤੋਂ ਬਾਅਦ ਜਾਣਾ, ਇਲੈਕਸ਼ਨਾਂ ਤੋਂ ਬਾਅਦ ਦਾ ਜ਼ੇਨ ਬਣਾ ਲਓ, ਮੈਂ ਵੀ ਕੋਈ ਪੈਸੇ ਜੋੜ ਲਾਂਗਾ, ਹੋ ਸਕਦਾ ਤੁਹਾਡਾ ਖਰਚਾ ਮੈਂ ਚੁੱਕਣਾ, ਕੁਝ ਤੁਸੀਂ ਆਪਣਾ ਕਰ ਲੈਣਾ। 2-4 ਭਰਾ ਨਾਲ ਲੈ ਚਲੋ ਤੇ ਸਿੰਧ ਦੇ ਦਰੂਨ ਇਲਾਕੇ 'ਚ ਤੁਹਾਨੂੰ ਮੈਂ ਲੈ ਕੇ ਜਾਵਾਂਗਾ, ਉਹਨਾਂ ਨੂੰ ਪੁੱਛਾਂਗਾ ਭਾਵੇਂ ਤੁਹਾਨੂੰ ਕੀ ਮਸਾਇਲ। ਸਾਜੀ ਮੈਂ ਸਿਰਫ ਮੀਡੀਆ ਝੂਠ ਵੀ ਮਾਰਦੀ ਜਾਏ। ਮੈਂ ਖੁਦ ਜਾ ਕੇ ਵੇਖਿਆ ਕਿ ਮੈਂ ਖੁਦ ਜਾ ਕੇ ਵੇਖਿਆ। ਹੈਦਰਾਬਾਦ ਗਿਆ, ਮੈਂ ਜ਼ਿੰਦਗੀ 'ਚ ਕਦੇ ਨਹੀਂ ਗਿਆ ਸਿੰਧ ਵਾਲੀ ਸਾਈਡ ਤੇ, ਸਿਰਫ ਇੱਕ ਹੈਦਰਾਬਾਦ ਗਿਆ ਸੀ ਜਨਾਬ। ਜਦੋਂ ਮੈਂ ਲੱਥਾ ਤੇ ਨਮਾਜ਼ ਦਾ ਟਾਈਮ ਹੈਗਾ ਸੀ, ਮੈਂ ਕਿਹਾ ਚਲੋ ਯਾਰ ਜਾ ਕੇ ਨਮਾਜ਼ ਕੋਲ ਹੈਗੀ ਸੀ ਸਟੇਸ਼ਨ ਦੇ ਕੋਲ, ਨਮਾਜ਼ ਪੜ੍ਹਨ ਗਏ ਤੇ ਇੰਨਾ ਗੰਦਾ ਪਾਣੀ, ਇੰਨਾ ਗੰਦਾ ਪਾਣੀ ਕਿ ਬਲੈਕ ਕਲਰ ਦਾ ਪਾਣੀ ਜਿਹਨੂੰ ਨਹੀਂ ਕਹਿੰਦੇ, ਬਲੈਕ ਵਾਟਰ, ਉਹਦੇ ਨਾਲ ਲੋਕੀ ਵਜ਼ੂ ਕਰ ਰਹੇ ਨੇ ਤੇ ਪੀ ਰਹੇ ਨੇ। ਠੀਕ ਹੈ, ਮੈਨੂੰ ਆਪਣੇ ਇਹ ਕੁਦਰਤੀ ਮਸਲਾ ਹੈ, ਠੀਕ ਹੈ।